ਗਦਰ ਲਹਿਰ ਦੇ ਵਿੱਚੋਂ ਜੇਕਰ ਗਦਰੀਆਂ ਦੀ ਲਿਖੀ ਹੋਈ ਕਵਿਤਾ ਕੱਢ ਦਈਏ ਤਾਂ ਇੰਝ ਲੱਗੇਗਾ ਜਿਵੇਂ ਗਦਰ ਦੀ ਆਤਮਾ ਹੀ ਕੱਢ ਲਈ ਹੋਵੇ। ਗਦਰੀਆਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਦੇ ਵਿੱਚ ਇੱਕ ਚੇਤਾਵਨੀ ਸੀ, ਇੱਕ ਵੰਗਾਰ ਸੀ, ਇੱਕ ਲਲਕਾਰ ਸੀ, ਇੱਕ ਹੰਕਾਰ ਸੀ, ਇੱਕ ਰੋਸਾ ਸੀ, ਇੱਕ ਆਪਣੱਤ ਸੀ, ਇੱਕ ਆਸ ਸੀ ਤੇ ਇੱਕ ਹੂਕ ਸੀ, ਜਿਸ ਦਾ ਪੋਟਾ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਦਾ ਸੀ। ਮੈਂ ਤੁਹਾਡੇ ਸਾਹਮਣੇ ਦੇਸ਼ ਭਗਤਾਂ ਦੀ ਬਾਣੀ ਦੀਆਂ ਕੁਝ ਰਚਨਾਵਾਂ ਰੂਬਰੂ ਕਰਨ ਜਾ ਰਿਹਾ, ਜਿਹੜੀਆਂ ਸਮੇਂ-ਸਮੇਂ ਤੇ ਗਦਰ ਅਖਬਾਰ ਦੇ ਵਿੱਚ ਪਬਲਿਸ਼ ਹੋਈਆਂ। ਜਦੋਂ ਗਦਰ ਪਾਰਟੀ ਦੀ ਸਥਾਪਨਾ ਹੋਈ ਤਾਂ ਇੱਕ ਕਵੀ ਨੇ ਗਦਰ ਦਾ ਉਦੇਸ਼, ਗਦਰ ਦਾ ਮੰਤਵ ਆਵਾਮ ਦੇ ਸਾਹਮਣੇ ਇਹਨਾਂ ਸ਼ਬਦਾਂ ਰਾਹੀਂ ਰੱਖਿਆ। ਗਦਰ ਪਾਰਟੀ ਬੀੜਾ ਚੁੱਕਿਆ, ਗਦਰ ਪਾਰਟੀ ਬੀੜਾ ਚੁੱਕਿਆ, ਹਿੰਦ ਆਜ਼ਾਦ ਕਰਾਵਣ ਦਾ, ਆਓ ਸ਼ੇਰੋ ਗਦਰ ਮਚਾਈਏ, ਵੇਲਾ ਨਹੀਂ ਖੁੰਝਾਵਣ ਦਾ। ਗਦਰ ਪਾਰਟੀ ਬੀੜਾ ਚੁੱਕਿਆ, ਹਿੰਦ ਆਜ਼ਾਦ ਕਰਾਵਣ ਦਾ, ਆਓ ਸ਼ੇਰੋ ਗਦਰ ਮਚਾਈਏ, ਵੇਲਾ ਨਹੀਂ ਖੁੰਝਾਵਣ ਦਾ। ਫੌਜ ਬਥੇਰੀ ਪਾਸ ਅਸਾਡੇ, ਭਾਈ ਸਾਡੇ ਬੇੜਿਆਂ ਮੇਂ, ਨਾਮ ਕਟੇ ਤੇ ਕਈ ਰਿਜ਼ਰਵੀਏ, ਵਸਦੇ ਨਗਰ ਖੇੜਿਆਂ ਮੇਂ। ਲੋਕ ਹਿੰਦ ਦੇ ਬੜੇ ਸ਼ੁਦਾਈ, ਫਸ ਗਏ ਮਜ਼ਹਬੀ ਝੇੜਿਆਂ ਮੇਂ, ਰਾਜਨੀਤੀ ਦਾ ਪਤਾ ਨਾ ਕੋਈ, ਝਗੜਨ ਪਏ ਬਖੇੜਿਆਂ ਮੇਂ। ਟੁਕੜੇ ਤੋਂ ਸਭ ਭੁੱਖੇ ਮਰਦੇ, ਰੋਟੀ ਤੋਂ ਸਭ ਭੁੱਖੇ ਮਰਦੇ, ਫਿਕਰ ਸਵਰਗ ਨੂੰ ਜਾਵਣ ਦਾ, ਆਓ ਸ਼ੇਰੋ ਗਦਰ ਮਚਾਈਏ, ਵੇਲਾ ਨਹੀਂ ਖੁੰਝਾਵਣ ਦਾ। ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕੋ ਕੌਮ ਸਾਡੀ ਹੈ, ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕੋ ਕੌਮ ਸਾਡੀ ਹੈ। ਇਹ ਬਾਦਸ਼ਾਹ ਚਾਲਾਕ ਫਿਰੰਗੀ, ਕੀਤਾ ਸਭ ਨੂੰ ਫਾਡੀ ਹੈ। ਆਪੋ ਵਿੱਚ ਇਤਫਾਕ ਨਾ ਕੀਤਾ, ਵੱਡੀ ਭੁੱਲ ਅਸਾਡੀ ਹੈ। ਟਰਕੀ, ਚੀਨ, ਮਿਸਰ ਤੇ ਕਾਬਲ, ਜਰਮਨ ਵੀ ਵੱਲ ਸਾਡੀ ਹੈ। ਆਓ ਇਕੱਠੇ ਹੋ ਕੇ ਲੜੀਏ, ਵੇਲਾ ਹੈ ਮਿਲ ਜਾਵਣ ਦਾ, ਆਓ ਸ਼ੇਰੋ ਗਦਰ ਮਚਾਈਏ, ਮੌਕਾ ਨਹੀਂ ਖੁੰਝਾਵਣ ਦਾ। ਕੌਮੀ ਸੇਵਾ ਕਦੇ ਨਾ ਕਰਦੇ, ਜੋ ਇੱਜ਼ਤ ਦੇ ਭੁੱਖੇ ਜੀ, ਗੱਲਾਂ ਥੀਂ ਕਰ ਪੂਰਾ ਕਰਦੇ, ਵਿੱਚੋਂ ਰਹਿੰਦੇ ਰੁੱਖੇ ਜੀ। ਕੰਮਕਾਰ ਨੂੰ ਜੀ ਨਾ ਕਰਦਾ, ਕੰਮਕਾਰ ਨੂੰ ਜੀ ਨਾ ਕਰਦਾ, ਤੀਰ ਚਲਾਵਣ ਸੁੱਕੇ ਜੀ। ਇਹਨਾਂ ਕੋਲੋਂ ਬਚਣਾ ਯਾਰੋ, ਇਹ ਸਰਕਾਰੀ ਕੁੱਤੇ ਜੀ। ਉਹਨਾਂ ਕੌਮੀ ਕੰਮ ਕੀ ਕਰਨੇ, ਫਿਕਰ ਜਿੰਨਾ ਫੜੇ ਜਾਵਣ ਦਾ, ਆਓ ਸ਼ੇਰੋ ਗਦਰ ਮਚਾਈਏ, ਮੌਕਾ ਨਹੀਂ ਖੁੰਝਾਣੇ ਦਾ। ਛੇਤੀ ਹੀ ਸਭ ਦੁਨੀਆ ਅੰਦਰ, ਛੇਤੀ ਹੀ ਸਭ ਦੁਨੀਆ ਅੰਦਰ, ਜੰਗ ਬੜਾ ਮਚ ਜਾਵੇਗਾ। ਜਿਹੜਾ ਕਰੂ ਤਿਆਰੀ ਨਾ, ਉਹ ਆਪਣਾ ਨਾਸ਼ ਕਰਾਵੇਗਾ। ਸਾਰੀ ਉਮਰ ਗੁਲਾਮੀ ਅੰਦਰ ਚੁਰ ਚੁਰ ਜਾਨ ਗਵਾਵੇਗਾ। ਸਭੇ ਹੀ ਦੁਰਕਾਰਨ ਉਸਨੂੰ ਬੁਜ਼ਦਿਲ ਨਾਮ ਧਰਾਵੇਗਾ। ਇਸ ਗੁਲਾਮੀ ਨਾਲੋਂ ਯਾਰੋ ਚੰਗਾ ਹੈ ਮਰ ਜਾਵਣ ਦਾ, ਆਓ ਸ਼ੇਰੋ ਗਦਰ ਮਚਾਈਏ, ਵੇਲਾ ਨਹੀਂ ਖੁੰਝਾਵਣ ਦਾ। ਜਦੋਂ ਗਦਰ ਪਾਰਟੀ ਦੀ ਸਥਾਪਨਾ ਹੋਈ ਤਾਂ ਬਹੁਤ ਸਾਰੇ ਪ੍ਰਵਾਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ, ਉਹਨਾਂ ਨੇ ਆਪਣੇ ਤਜਰਬੇ ਵੀ ਆਪਣੇ ਕਵਿਤਾਵਾਂ ਦੇ ਰਾਹੀਂ, ਗਦਰ ਅਖਬਾਰ ਦੇ ਰਾਹੀਂ ਲੋਕਾਂ ਸਾਹਮਣੇ ਰੂਬਰੂ ਕੀਤੇ ਕਿ ਉਹ ਗਦਰੀ ਕਿਉਂ ਬਣੇ, ਉਹ ਆਜ਼ਾਦੀ ਦੇ ਪਰਵਾਨੇ ਕਿਉਂ ਬਣੇ। ਇੱਕ ਕਵੀ ਨੇ ਲਿਖਿਆ ਕਿ ਕੁੱਲੀ ਕੁੱਲੀ ਪੁਕਾਰਦਾ ਜੱਗ ਸਾਰਾ, ਕੁੱਲੀ ਕੁੱਲੀ ਪੁਕਾਰਦਾ ਜੱਗ ਸਾਰਾ, ਸਾਡਾ ਝੂਲਦਾ ਨਹੀਂ ਨਿਸ਼ਾਨ ਵੀਰੋ। ਕਾਲਾ ਦਾਗ ਗੁਲਾਮੀ ਦਾ, ਕਾਲਾ ਦਾਗ ਗੁਲਾਮੀ ਦਾ, ਦੇਖ ਮੱਥੇ ਧੱਕੇ ਮਾਰਦਾ ਕੁੱਲ ਜਹਾਨ ਵੀਰੋ। ਕੁੱਲੀ ਕੁੱਲੀ ਪੁਕਾਰਦਾ ਜੱਗ ਸਾਰਾ, ਸਾਡਾ ਝੂਲਦਾ ਨਹੀਂ ਨਿਸ਼ਾਨ ਵੀਰੋ। ਕਾਲਾ ਦਾਗ ਗੁਲਾਮੀ ਦਾ, ਦੇਖ ਮੱਥੇ ਧੱਕੇ ਮਾਰਦਾ ਕੁੱਲ ਜਹਾਨ ਵੀਰੋ। ਚੀਨੇ ਉੱਠ ਬੈਠੇ ਫੀਮ ਖਾਣ ਵਾਲੇ, ਦਿੱਤਾ ਗਦਰ ਮਚਾ ਬਲਵਾਨ ਵੀਰੋ। ਸਾਰੇ ਦੇਸ਼ਾਂ ਦੇ ਵਿੱਚ ਮਸ਼ਹੂਰ ਹੋਇਆ, ਨਿੱਕਾ ਦੇਸ਼ ਆਜ਼ਾਦ ਜਪਾਨ ਵੀਰੋ। ਡੰਕਾ ਵੱਜਿਆ, ਡੰਕਾ ਵੱਜਿਆ ਗਦਰ ਦਾ ਆਣ ਵੀਰੋ। ਸਭੇ ਗਲਤੀਆਂ ਤੇ ਪਾਪ ਸਾਡੇ ਜਾਣ ਧੋਤੇ, ਖਾਤਰ ਲੜਾਂਗੇ ਜਾਂ ਹਿੰਦੁਸਤਾਨ ਵੀਰੋ। ਕਸਮ ਹਿੰਦੂਆਂ ਵੇਦ ਪੁਰਾਨ ਵਾਲੀ, ਕਸਮ ਹਿੰਦੂਆਂ ਵੇਦ ਪੁਰਾਨ ਵਾਲੀ, ਮੁਸਲਮਾਨਾਂ ਨੂੰ ਕਸਮ ਕੁਰਾਨ ਵੀਰੋ। ਜਿਹੜਾ ਲੜੇ ਨਾ ਨਾਲ ਫਿਰੰਗੀਆਂ ਦੇ, ਸੋਈ ਤੁਖਮ ਹਰਾਮ ਸ਼ੈਤਾਨ ਵੀਰੋ। ਸੋ ਗਦਰ ਦੇ ਬਾਬਿਆਂ ਨੇ ਇੱਕ ਹੋਕਾ ਦਿੱਤਾ ਆਪਣੇ ਕਵਿਤਾਵਾਂ ਦੇ ਰਾਹੀਂ ਕਿ ਸਾਨੂੰ ਆਜ਼ਾਦੀ ਦੀ ਕਿੰਨੀ ਲੋੜ ਹੈ, ਕਿਉਂ ਲੋੜ ਹੈ। ਗਦਰ ਅਖਬਾਰ ਨੇ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਕਵਿਤਾਵਾਂ ਪਬਲਿਸ਼ ਕੀਤੀਆਂ। ਜਦੋਂ ਹਿੰਦੁਸਤਾਨ ਦੇ ਵਿੱਚ ਆਏ
ਤਾਂ ਗਦਰ ਦੀ ਜੋ ਯੋਜਨਾ ਸੀ ਉਹਨਾਂ ਦੇ ਮਨਸੂਬਿਆਂ ਮੁਤਾਬਕ ਸਫਲ ਨਾ ਹੋਈ। ਫਿਰੋਜ਼ਪੁਰ ਦੀ ਛਾਉਣੀ ਦੇ ਵਿੱਚ ਜਦੋਂ ਗਦਰੀ ਬਗਾਵਤ ਨਾ ਕਰ ਸਕੇ ਤਾਂ ਉਸ ਸਮੇਂ ਦੇ ਹਾਲਾਤਾਂ ਨੂੰ ਇੱਕ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਰਾਵਲਪਿੰਡੀ ਲਾਹੌਰ ਫਿਰੋਜ਼ਪੁਰ ਵਿੱਚ, ਰਾਵਲਪਿੰਡੀ ਲਾਹੌਰ ਫਿਰੋਜ਼ਪੁਰ ਵਿੱਚ ਫੌਜਾਂ ਤਿਆਰ ਬਰ ਤਿਆਰ ਸਨ ਗਦਰ ਕਰਨ ਦੇ ਲਈ। ਰਾਵਲਪਿੰਡੀ ਲਾਹੌਰ ਫਿਰੋਜ਼ਪੁਰ ਅੰਦਰ ਫੌਜਾਂ ਤਿਆਰ ਬਰ ਤਿਆਰ ਸਨ ਲੜਨ ਦੇ ਲਈ। ਕਿਰਪਾਲ ਸਿੰਘ ਦਾ ਨਾ ਹੁੰਦਾ ਗਰਕ ਬੇੜਾ, ਡੇਟ ਬਦਲਦੀ ਨਾ ਗਦਰ ਕਰਨ ਦੇ ਲਈ। ਦਰਦੀ ਵੀਰ ਨਾ ਛਾਉਣੀਆਂ ਬਾਹਰ ਹੁੰਦੇ, ਫੌਜਾਂ ਤਿਆਰ ਸਨ ਕਿਲੇ 'ਚ ਵੜਨ ਦੇ ਲਈ। 1 ਵਜੇ ਕਰਤਾਰ ਨੇ ਕਿਹਾ ਆ ਕੇ ਉੱਥੋਂ ਖਿਸਕੋ ਮੰਤਰ ਪੜ੍ਹਨ ਦੇ ਲਈ। 2 ਵਜੇ ਪੂਰੇ ਖਿੰਡ ਗਏ ਸੂਰੇ, ਜੰਗ ਕਰਨ ਦੇ ਦਿਲੀ ਅਰਮਾਨ ਰਹਿ ਗਏ। ਗਾਂਧਾ ਸਿੰਘ ਦੇ ਭਰੇ ਪਿਸਤੌਲ ਰਹਿ ਗਏ, ਖੰਜਰ ਦਿਲਾਂ ਦੇ ਵਿੱਚ ਮਿਆਨ ਰਹਿ ਗਏ। ਉੱਤਮ ਸਿੰਘ ਦੇ ਹੱਥ ਦੇ ਆਟੋਮੈਟਿਕ, ਉੱਤਮ ਸਿੰਘ ਦੇ ਹੱਥ ਦੇ ਆਟੋਮੈਟਿਕ ਖੜਕੇ ਦੜਕਿਓਂ ਬਾਜ ਚੁੱਪ ਚਾਨ ਰਹਿ ਗਏ। ਈਸ਼ਰ ਸਿੰਘ ਦੇ ਭਰੇ ਰਿਵਾਲਵਰ ਵੀ ਸਕੇ ਕੂ ਨਾ ਬੇਜ਼ੁਬਾਨ ਰਹਿ ਗਏ। ਅਰਜਨ ਵੀਰ ਦੇ ਬੁੱਕਲਾਂ ਵਿੱਚ ਕਹਿੰਦੇ ਲੁੱਕੇ ਬੁੱਕਲ ਪ੍ਰਸ਼ਾਦ ਦੇ ਦਾਨ ਰਹਿ ਗਏ। ਰੰਗਾ ਸਿੰਘ ਦੇ ਬਦਲ ਗਏ ਰੰਗ ਉੱਥੇ, ਸਾਥੀ ਹੋਰ ਵੀ ਕਈ ਪਰੇਸ਼ਾਨ ਰਹਿ ਗਏ। ਭਾਰਤ ਵਰਸ਼ ਨਾ ਹਾਏ ਆਜ਼ਾਦ ਹੋਇਆ, ਭਾਰਤ ਵਰਸ਼ ਨਾ ਹਾਏ ਆਜ਼ਾਦ ਹੋਇਆ। ਬੈਠੇ ਸਿਰਾਂ ਤੇ ਸ਼ੈਤਾਨ ਰਹਿ ਗਏ, ਸਾਡੇ ਜੰਗ ਕਰਨ ਦੇ ਦਿਲੀ ਅਰਮਾਨ ਰਹਿ ਗਏ। ਸੋ ਗਦਰ ਪਾਰਟੀ ਦਾ ਮਨਸੂਬਾ ਜਦੋਂ ਅਸਫਲ ਹੋ ਗਿਆ ਤਾਂ ਕਰਤਾਰ ਸਿੰਘ ਸਰਾਭਾ, ਬਾਬਾ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰ ਸਿੰਘ ਅਫਗਾਨਿਸਤਾਨ ਦੇ ਬਾਰਡਰ ਵੱਲ ਨੂੰ ਚਲੇ ਗਏ। ਉੱਥੋਂ ਵਾਪਸ ਜੋ ਜਜ਼ਬਾਤ, ਜੋ ਲਲਕ ਇਹਨਾਂ ਨੂੰ ਲੈ ਕੇ ਆਈ, ਉਹ ਵੀ ਇੱਕ ਗਦਰ ਅਖਬਾਰ ਦੇ ਵਿੱਚ ਛਪੀ ਹੋਈ ਕਵਿਤਾ ਹੀ ਸੀ। ਉਹ ਕਵਿਤਾ ਇਹ ਸੀ ਕਿ ਸਿੰਘ ਨਾਮ ਸ਼ੇਰ ਦਾ ਜੋ ਲੜੇ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿੰਘ ਨਾਮ ਸ਼ੇਰ ਦਾ ਜੋ ਲੜੇ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿਰ ਦਿੱਤੇ ਬਾਜ ਕੰਮ ਨਹੀਂਓ ਸਾਰਨਾ, ਯੁੱਧ ਵਿੱਚ ਪਏਗਾ ਜ਼ਰੂਰ ਲੜਨਾ। ਪਾਵੋ ਲਲਕਾਰ ਸ਼ੇਰਾਂ ਵਾਂਗੂ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। 5 ਕੱਕੇ ਰੱਖ ਸਿੰਘ ਨਹੀਂਓ ਬਣਦਾ, ਕਾਇਰ ਸਦਾਵੇਗੀ ਦੀ ਬਣੇ ਰਾਣ ਦਾ। ਸਿੰਘ ਨਾਮ ਸ਼ੇਰ ਦਾ ਜੋ ਲੜੇ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿੰਘ ਜੇ ਕਹਾਉਣਾ ਸੀਸ ਧਰ ਹੱਥ ਜੀ, ਪਹਿਨ ਹਥਿਆਰ ਖੜੇ ਹੋਵੋ ਸੱਥ ਜੀ। ਜਾਨ ਜਾਵੇ ਆਣ ਨੂੰ ਨਾ ਜਾਵੇ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਕਰੋ ਨਾ ਫਰਕ ਮਰਨ ਜਿਉਣ ਦਾ, ਕਰੋ ਹੀਲਾ ਵੈਰੀਆਂ ਦੇ ਖੂਨ ਪੀਣ ਦਾ। ਕਰੋ ਨਾ ਫਰਕ ਮਰਨ ਜਿਉਣ ਦਾ, ਕਰੋ ਹੀਲਾ ਵੈਰੀਆਂ ਦੇ ਲਹੂ ਪੀਣ ਦਾ। ਜਾਨ ਨਾ ਪਿਆਰੀ ਮੂੰਹੋਂ ਬੋਲੋ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸੋ ਕਰਤਾਰ ਸਿੰਘ ਸਰਾਭਾ ਜਦੋਂ ਵਾਪਸ ਆਏ ਤਾਂ ਬਦਕਿਸਮਤੀ ਨਾਲ ਉਹ ਵੀ ਗ੍ਰਿਫਤਾਰ ਹੋ ਗਏ। ਪਹਿਲੇ ਲਾਹੌਰ ਕੌਂਸਪਰੇਸੀ ਕੇਸ ਦੇ ਅੰਦਰ 16 ਨਵੰਬਰ 1915 ਨੂੰ ਆਪਣੇ 7 ਸਾਥੀਆਂ ਸਮੇਤ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਤਾਂ ਫਾਂਸੀ ਦੇ ਤਖਤ ਤੋਂ ਵੀ ਜਾਣ ਲੱਗਿਆਂ ਜੋ ਸੰਦੇਸ਼ ਉਹਨਾਂ ਨੇ ਇਸ ਕੌਮ ਨੂੰ ਦਿੱਤਾ, ਇਸ ਦੇਸ਼ ਨੂੰ ਦਿੱਤਾ, ਉਹ ਵੀ ਕਵਿਤਾ ਦੇ ਰੂਪ ਵਿੱਚ ਸੀ ਕਿ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ। ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ, ਖਾਤਰ ਦੇਸ਼ ਦੀ ਲੱਗੇ ਹਾਂ ਚੜ੍ਹਨ ਫਾਂਸੀ। ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਕਰਕੇ ਦੇਸ਼ ਦੇ ਨਾਲ ਧਰੋ ਜਾਰੋ, ਦਾਗ ਕੌਮ ਦੇ ਮੱਥੇ ਨਾ ਲਾ ਜਾਣਾ। ਮੋਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜੇਲਾਂ ਹੈਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਏ ਕਿ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ, ਹਿੰਦ ਵਾਸੀਓ ਦਿਲ ਨਾ ਢਾ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਜਿਸ ਰਸਤੇ, ਉਸ ਰਸਤੇ ਤੁਸੀਂ ਵੀ ਆ ਜਾਣਾ। ਗਦਰ ਲਹਿਰ ਦੀ ਬਹੁਤ ਸਾਰੀ ਕਵਿਤਾ
ਕੇਸਰ ਸਿੰਘ ਨਾਵਲਕਾਰ ਹੋਰਾਂ ਨੇ ਸੰਕਲਿਤ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਤਾਬ ਰੂਪ ਦੇ ਵਿੱਚ ਛਾਪੀ ਹੈ। ਪੜ੍ਹਨ ਵਾਲੇ ਵਿਦਿਆਰਥੀ ਵਿਦਵਾਨ ਇਸ ਕਿਤਾਬ ਤੋਂ ਲੈ ਕੇ ਗਦਰ ਪਾਰਟੀ ਦੀ ਜਿਹੜੀ ਅੰਦਰੂਨੀ ਬਣਤਰ ਸੀ, ਜੋ ਉਹਨਾਂ ਦੇ ਹਾਲਾਤ ਸੀਗੇ, ਜੋ ਉਹਨਾਂ ਦੇ ਜਜ਼ਬਾਤ ਸੀਗੇ, ਉਹਨਾਂ ਬਾਰੇ ਕਾਫੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਸ਼ੁਕਰੀਆ।